वाहिगुरू जी का खालसा वाहिगुरू जी की फतेह। TB84 ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਵਰਜੀਨੀਆ ਦੇ ਫੇਅਰਫੈਕਸ ਸ਼ਹਿਰ ਦੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚੇ ਹਾਂ। ਅੱਜ ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਤੇ 1984 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਨਵੰਬਰ ਦੇ ਵਿੱਚ ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਉਸ ਦੇ ਕੀਤੇ ਕਰਮਾਂ ਦੀ ਸਜ਼ਾ ਦਿੱਤੀ ਗਈ ਸੀ। ਸਿੱਖ ਰਵਾਇਤਾਂ ਅਨੁਸਾਰ ਉਹਨਾਂ ਨੂੰ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਗਿਆ ਸੀ। ਸੋ ਉਸੇ ਕੇਸ ਦੇ ਵਿੱਚ ਅੱਜ ਤੋਂ 29 ਸਾਲ ਪਹਿਲਾਂ ਸ਼ਹੀਦ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਭਾਰਤ ਦੀ ਹਕੂਮਤ ਵੱਲੋਂ ਫਾਂਸੀ ਤੇ ਲਟਕਾਇਆ ਗਿਆ ਸੀ। ਸੋ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੋ ਰਹੇ ਨੇ ਤੇ ਇਸੇ ਦੇ ਨਾਲ ਇੱਥੋਂ ਦੇ ਲੋਕਲ ਪੰਥਕ ਪਰਿਵਾਰ ਭਾਈ ਨਰਿੰਦਰ ਸਿੰਘ ਹੋਰਾਂ ਦਾ ਅੱਜ ਪਰਿਵਾਰਕ ਸਮਾਗਮ ਵੀ ਹੈ। ਇਸ ਦੇ ਵਿੱਚ ਅਸੀਂ ਹਾਜ਼ਰੀ ਲਵਾਉਣ ਦੇ ਲਈ TB84 ਦੀ ਟੀਮ ਪਹੁੰਚੀ ਹੈ ਤੇ ਆਓ ਨਾਲੇ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਂਦੇ ਹਾਂ, ਨਾਲ ਹੀ ਜਿਹੜੇ ਪੰਥਕ ਇੱਥੇ ਵਿਚਾਰਾਂ ਦੇ ਵਿੱਚ ਵੀ ਹਿੱਸਾ ਪਾਉਂਦੇ ਹਾਂ। ਡਾਕਟਰ ਅਮਰਜੀਤ ਸਿੰਘ ਜੀ ਖਾਲਸਾ ਆਪਣੇ ਵਿਚਾਰ ਸਾਧ ਜੀ ਆਪ ਜੀ ਨਾਲ ਸਾਂਝੇ ਕਰਨਗੇ। ਡਾਕਟਰ ਅਮਰਜੀਤ ਸਿੰਘ ਜੀ ਖਾਲਸਾ, ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਜਦੋਂ ਵੀ ਜਿੱਥੇ ਵੀ ਸਿੱਖ ਕੌਮ ਨੂੰ ਇਹਨਾਂ ਦੀ ਸੇਵਾ ਦੀ ਜ਼ਰੂਰਤ ਪਈ ਆ ਉੱਥੇ ਜ਼ਰੂਰ ਪਹੁੰਚੇ ਹਨ। ਸੋ ਹੁਣ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। दानव देव फनिंद निशाचर भूत भविख भवान जपेंगे। जीव जितै जल में थल में पल ही पल में सब थाप थपेंगे। पुन प्रतापन बाढ़ जैत तुन पापन के बो पुंज खपेंगे। साध समूह प्रसन्न फिरै जग छत्र सबै अवलोक चपेंगे। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, पिछले 3-4 हफ्तियां तो जदों ही दसंबर का महीना शुरू हुंदे साडे इतिहास का वो चैप्टर जिस दे उत्ते सिक्खी दी नींह रखी हुई है, वो सरसा दा कंढा, चमकौर दी गढ़ी, साहिबजादियां दी शहादत, चमकौर दी गढ़ी, सरहंद दी कंध, 3 प्यारे भाई हिम्मत सिंह जी, भाई मोहकम सिंह जी, भाई साहिब सिंह जी, उन्हां दी शहादत, 10वें पातशाह का प्रकाश पुरब ते अज दा दिन जदों असी 6 जनवरी नूं गुरुद्वारा सिंह सभा विखे सैटरडे शाम के दीवान विच इकत्तर होए हैं। अज भी साडे अजोके इतिहास का वो दिन है जिहड़ा कि बीते दे इतिहास दे साडे जिहड़े नायक ने उन्हां दी लड़ी दे विच परोए गए 2 होर वो योधे वो मणके ने जिन्हां ते सानू हमेशा फखर रहेगा। ये वखरी गल है कि सानू पढ़न पढ़ाण दा शौक बहुत घट है, इसलिए असी अपने ये नहीं कि बीते इतिहास बारे ही बहुत सारे भंबल भूसियां दा शिकार है, पर जो कुछ साडियां अखां सामने वापर रहा है वो भी सानू याद नहीं रहिंदा। सानू याद करवाउणा पैंदा है कि अज वो दिन है कि 29 साल पहला 6 जनवरी 1999 नूं भाई सतवंत सिंह, भाई केहर सिंह होरां नूं दिल्ली दी तिहाड़ जेल विच फांसी ते लटकाया गया सी। उन्हां दा कसूर बस इन्ना सी, वो भी साडे वांग अपने गृहस्थ जीवन दे विच, दुनियावी जीवन दे विच बहुत चंगी तरह आनंद माण रहे सन, पर जून 84 का घल्लूकार जिहड़ा घल्लूकार है 18वीं सदी के घल्लूकारियां नालों भी ज़्यादा भयानक सी। 18वीं सदी के घल्लूकारियां तां आमो सामने जंगां सन, आमो सामने मार मराइया सी, पर यह वो घल्लूकार है जिहड़ा 20वीं सदी विच वापरिया, वपराया भी उस हकूमत वालों गया जिहड़ी लार्जेस्ट डेमोक्रेसी ऑन द प्लैनेट अपने आप नूं कहंदी है, दुनिया का सब तो वड्डा लोकतंत्र।
ਘੱਲੂਘਾਰਾ ਵਰਤਾਉਣ ਲਈ ਵੀ ਉਹ ਦਿਨ ਚੁਣਿਆ ਗਿਆ 3 ਜੂਨ 1984 ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਜਿੱਥੋਂ ਸਾਡਾ ਸ਼ਹੀਦੀਆਂ ਦਾ ਸਫ਼ਰ ਸ਼ੁਰੂ ਹੁੰਦਾ। ਜਦੋਂ ਅਸੀਂ ਸ਼ਹੀਦ ਗੁਰੂ ਪੰਚਮ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤੇ ਕੋਈ ਵੀ ਸਿੱਖ ਫਿਰ ਸ਼ਹੀਦ ਹੋਣ ਤੋਂ ਪਿੱਛੇ ਨਹੀਂ ਹਟਦਾ, ਤੇ ਉਹਨਾਂ ਨੇ ਉਸ ਦਿਨ ਨੂੰ ਹੀ ਚੁਣਿਆ ਜਿਸ ਦਿਨ ਇਹ ਸ਼ਹੀਦੀ ਦਿਨ ਸੀ। ਤੇ ਅੱਜ ਦੀ ਵਾਰਫੇਅਰ ਦੇ ਵਿੱਚ 3 ਅੰਗ ਫੌਜ ਦੇ, ਉਹ ਇਨਫੈਂਟਰੀ ਹੋਏ, 에ਅਰ ਫੋਰਸ ਹੋਏ, ਨੇਵੀ ਹੋਏ ਮੰਨੇ ਜਾਂਦੇ ਨੇ। ਤਿੰਨੋਂ ਹੀ ਫੋਰਸਿਸ ਇਸਤੇਮਾਲ ਕੀਤੀਆਂ ਗਈਆਂ, ਨੇਵਲ ਡਾਈਵਰਸ, ਫੌਜ। ਹੁਣ ਇਹ ਸਬੂਤ ਸਾਹਮਣੇ ਨੇ ਪਿਛਲੇ ਦਿਨਾਂ 'ਚ ਹੀ CIA ਦੀਆਂ ਖੁਫੀਆ ਰਿਪੋਰਟਾਂ ਜਿਹੜੀਆਂ ਕਿ 30 ਸਾਲ ਬਾਅਦ ਜਦੋਂ ਇਨਫੋਰਮੇਸ਼ਨ ਡੀਕਲਾਸੀਫਾਈ ਹੁੰਦੀ ਹੈ ਤੇ ਉਹ ਸਾਰੀਆਂ ਫਾਈਲਾਂ ਸਾਹਮਣੇ ਆਉਂਦੀਆਂ ਨੇ। ਔਰ ਪਿਛਲੇ ਦਿਨਾਂ 'ਚ ਇਹ ਗੱਲ ਸਾਹਮਣੇ ਆਈ ਜਿਹਦੇ 'ਚ ਉਹਨਾਂ ਨੇ ਆਪਣੀ ਫਾਈਲ 'ਚ ਕਿਹਾ ਕਿ 1.25 ਲੱਖ ਦੇ ਕਰੀਬ ਫੌਜ ਆਲਰੇਡੀ ਮੌਜੂਦ ਸੀ ਤੇ 25 ਤੋਂ 50 ਹਜ਼ਾਰ ਫੌਜ ਹੋਰ ਮਈ ਦੇ ਅਖੀਰਲੇ ਦਿਨਾਂ 'ਚ ਤਾਇਨਾਤ ਕੀਤੀ ਗਈ ਹੈ। ਸੋ ਜ਼ਾਹਰਾ ਤੌਰ ਤੇ ਲਗਭਗ 2 ਲੱਖ ਫੌਜ ਦਾ ਹਮਲਾ, ਔਰ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਦੁਨੀਆ ਭਰ ਤੋਂ ਕੱਢ ਦਿੱਤਾ ਗਿਆ, ਪੈਦਲ ਚੱਲਣ ਤੇ ਵੀ ਪਾਬੰਦੀ, ਮੀਡੀਆ ਦੇ ਸਾਰੇ ਫੋਰਨ ਜਰਨਲਿਸਟ ਬਾਹਰ ਕੱਢ ਦਿੱਤੇ ਗਏ, ਜ਼ਹਿਰੀਲੀ ਗੈਸ ਦੀ ਵਰਤੋਂ ਔਰ PAC ਪਰਸਨਲ ਆਰਮਡ ਕੈਰੀਅਰ, ਵਜੰਤਾ ਟੈਂਕ, ਇਹਨਾਂ ਸਾਰਿਆਂ ਦਾ ਇਸਤੇਮਾਲ। ਔਰ ਮਕਸਦ ਇੱਕ ਜ਼ਾਹਰ ਹੈ, ਇੱਕੋ ਹੀ ਸਪਸ਼ਟ ਮਕਸਦ ਸੀ ਉਹਨਾਂ ਦਾ, ਜਿਹੜੀ ਗੱਲ ਬਾਅਦ ਦੇ ਵਿੱਚ ਪਾਰਲੀਮੈਂਟ ਦੇ ਗਲਿਆਰਿਆਂ 'ਚ ਮੈਂਬਰ ਪਾਰਲੀਮੈਂਟ ਇੱਕ ਦੂਜੇ ਨੂੰ ਬੜੇ ਫਖਰ ਨਾਲ ਕਹਿੰਦੇ ਸਨ ਕਿ ਸਿੱਖ ਤਾਂ ਰੋਜ਼ਾਨਾ ਪੜ੍ਹਦੇ ਨੇ, ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਇਹਨਾਂ ਨੂੰ ਕਿ ਯਾਦ ਕਰੇਗਾ ਖਾਲਸਾ। ਹੁਣ ਜ਼ਾਹਰ ਹੈ ਕਿ ਦੁਨੀਆ ਭਰ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਇਸ ਸਾਰੇ ਘੱਲੂਘਾਰੇ ਤੋਂ ਦੁਖੀ ਸਨ, ਜ਼ਾਰੋ ਜ਼ਾਰ ਰੋ ਰਹੇ ਸਨ, ਪਰ ਇੱਕ ਬੇਬਸੀ ਸੀ, ਇੱਕ ਬੇਬਸੀ ਮਹਿਸੂਸ ਹੁੰਦੀ ਸੀ। ਅਰਦਾਸ ਸੀ ਕਿ ਕੋਈ ਭਾਈ ਸੁੱਖਾ ਸਿੰਘ, ਮਤਾਬ ਸਿੰਘ ਨਿਕਲਣ, ਮੱਸੇ ਰੰਗੜ ਨੂੰ ਸਜ਼ਾ ਯਾਫਤਾ ਕਰਨ ਵਾਂਗ ਇਸ ਦੁਸ਼ਟ ਔਰਤ ਨੂੰ ਔਰ ਇਸ ਦੇ ਫੌਜੀ ਜਰਨਲ ਨੂੰ ਸਜ਼ਾ ਯਾਫਤਾ ਕਰਨ ਤੇ ਗੁਰੂ ਦੀ ਕਲਾ ਵਾਪਰੀ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿਨ੍ਹਾਂ ਦੇ ਸਾਹਮਣੇ ਭਾਈ ਬੇਅੰਤ ਸਿੰਘ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਬੱਚੇ, ਔਰ ਮੈਨੂੰ ਯਾਦ ਹੈ 1999 'ਚ ਜਦੋਂ ਪਹਿਲੀ ਵਾਰ ਬੀਬੀ ਬਿਮਲ ਕੌਰ ਖਾਲਸਾ ਅਮਰੀਕਾ ਆਏ, 1990 'ਚ ਮੈਂਬਰ ਪਾਰਲੀਮੈਂਟ ਬਣ ਚੁੱਕੇ ਸਨ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭੈਣ ਜੀ ਤੁਹਾਡੇ ਨਾਲ ਭਾਈ ਸਾਹਿਬ ਨੇ ਕਦੇ ਜ਼ਿਕਰ ਕੀਤਾ ਕਿ ਉਹ ਇੰਨਾ ਵੱਡਾ ਕਾਰਨਾਮਾ ਇਤਿਹਾਸ ਦਾ ਕਰਨ ਜਾ ਰਹੇ ਨੇ? ਉਹ ਕਹਿੰਦੇ ਨਹੀਂ ਵੀਰ ਜੀ, ਲੇਕਿਨ ਕਈ ਵਾਰ ਉਹ ਇੰਨੇ ਭਾਵਕ ਹੁੰਦੇ ਸਨ, ਉਹ ਕਹਿੰਦੇ ਸਨ ਬਿਮਲ ਆ ਆਪਣੇ ਜਿੰਨੇ ਬੱਚੇ ਆ ਨਾ ਛੋਟੇ ਛੋਟੇ, ਇੰਨੀ ਉਮਰ ਦੇ ਬੱਚੇ ਵੀ ਦਰਬਾਰ ਸਾਹਿਬ 'ਚ ਫੌਜ ਨੇ ਮਾਰ ਦਿੱਤੇ। ਇਸੇ ਤਰ੍ਹਾਂ ਭਾਈ ਸਤਵੰਤ ਸਿੰਘ, ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ, ਬਹਾਦਰ ਸਿੰਘਣੀਆਂ ਦਾ ਜ਼ਿਕਰ ਸਾਡੇ ਬੀਤੇ ਦੇ ਇਤਿਹਾਸ 'ਚ ਵੀ ਹੁੰਦਾ ਹੈ, ਤੇ ਅੱਜ ਵੀ ਅੱਜ ਦੇ ਸੰਘਰਸ਼ ਵਿੱਚ ਪਿਛਲੇ 4 ਦਹਾਕਿਆਂ 'ਚ ਕੌਮ ਦੀਆਂ ਪੁੱਤਰੀਆਂ ਪਿੱਛੇ ਨਹੀਂ ਰਹੀਆਂ। ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ, ਸਤਵੰਤ ਸਿੰਘ ਭਰ ਜਵਾਨੀ 20-21 ਸਾਲ ਦੀ ਉਮਰ, ਉਹਨਾਂ ਦੀ ਮੰਗਣੀ ਹੋਈ ਹੈ ਸੁਰਿੰਦਰ ਕੌਰ ਨਾਲ, ਔਰ ਭਾਈ ਬੇਅੰਤ ਸਿੰਘ ਨਾਲ ਮਿਲ ਕੇ ਉਹ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦੇ ਨੇ 31 ਅਕਤੂਬਰ 1984 ਨੂੰ। ਹੁਣ ਇਸ ਬੀਬੀ ਦੇ ਉੱਤੇ ਪਰਿਵਾਰ ਦਾ ਦਬਾਅ ਹੈ, ਪੰਥਕ ਜਥੇਬੰਦੀਆਂ ਦਾ, ਕਿ ਸਤਵੰਤ ਸਿੰਘ ਨੂੰ ਫਾਂਸੀ ਹੋਣੀ ਹੈ, ਤੁਸੀਂ ਆਪਣਾ ਆਨੰਦ ਕਿਤੇ ਹੋਰ ਪੜ੍ਹਾ ਲਓ। ਉਹਨੇ ਕਿਹਾ ਵੀ ਨਹੀਂ, ਮੇਰੀ ਅਰਦਾਸ ਸਤਵੰਤ ਨਾਲ ਹੋਈ ਹੈ, ਮੇਰੇ ਇਹੀ ਪਤੀ ਨੇ, ਔਰ ਉਹਨਾਂ ਨੂੰ ਅਸੀਂ ਕੌਮ ਦੇ ਵਿੱਚ ਕੌਮ ਦੀ ਅਲੋਕਾਰ ਸੁਹਾਗਣ ਇਸ ਸ਼ਬਦ ਨਾਲ ਯਾਦ ਕਰਦੇ ਹਾਂ। ਕੁਝ ਵਰੇ ਪਹਿਲਾਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਉਹ ਸਾਨੂੰ ਵਿਛੋੜਾ ਦੇ ਗਏ। ਹੁਣ ਗੱਲ ਜ਼ਾਹਰ ਹੈ, ਜਦੋਂ ਅਸੀਂ ਅੱਜ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੂੰ ਯਾਦ ਕਰ ਰਹੇ ਹਾਂ, ਭਾਈ ਬੇਅੰਤ ਸਿੰਘ ਹੋਰਾਂ ਨੂੰ ਤਾਂ ਮੌਕੇ ਤੇ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਦਾ ਕੋਈ ਵੈਰ ਨਹੀਂ ਸੀ, ਉਹਨਾਂ ਨੇ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇੰਦਰਾ ਗਾਂਧੀ ਨੂੰ ਸਜ਼ਾ ਦੇਣ ਤੋਂ ਬਾਅਦ ਆਪਣੇ ਹਥਿਆਰ ਥੱਲੇ ਰੱਖਦਿਆਂ ਜਿਹੜਾ ਲਾਸਟ ਸੈਂਟੈਂਸ ਭਾਈ ਬੇਅੰਤ ਸਿੰਘ ਦੇ ਮੂੰਹੋਂ ਨਿਕਲਿਆ, ਰਿਕਾਰਡਡ ਹੈ ਸਾਰੀ ਹਿਸਟਰੀ, ਕਿ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲੋ। ਸੋ ਜ਼ਾਹਰ ਹੈ ਕਿ ਇੱਕੋ ਇੱਕ ਉਹਨਾਂ ਦੀਆਂ ਸਾਹਮਣੇ ਸੀ, ਜੂਨ 84 ਦੇ ਘੱਲੂਘਾਰੇ ਨੂੰ ਵਰਤਾਉਣ ਵਾਲਿਆਂ ਨੂੰ ਸਜ਼ਾ ਯਾਫਤਾ ਕਰਨਾ। ਇਵੇਂ ਹੀ ਭਾਈ ਹਰਜਿੰਦਰ ਸਿੰਘ ਜੰਦਾ,
ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨੇ ਦੇ ਵਿੱਚ ਜਰਨਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ। ਹੁਣ ਭਾਈ ਬੇਅੰਤ ਸਿੰਘ ਮੌਕੇ ਤੇ ਸ਼ਹੀਦ ਹੁੰਦੇ ਨੇ, ਭਾਈ ਸਤਵੰਤ ਸਿੰਘ ਦੇ ਉੱਤੇ ਮੁਕੱਦਮਾ ਚੱਲਦੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹਨੂੰ ਕੋਈ ਵੱਡੀ ਕੰਸਪੀਰੇਸੀ ਬਣਾਇਆ ਜਾਏ, ਕਦੇ CIA ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਕੋਈ ਹੋਰ ਕਹਾਣੀ। ਤੇ ਇਵੈਂਚੁਅਲੀ ਭਾਈ ਕੇਹਰ ਸਿੰਘ ਜਿਹੜੇ ਕਿ ਰਿਸ਼ਤੇ ਵਿੱਚ ਉਹਨਾਂ ਦੇ ਚਾਚਾ ਜਾਂ ਤਾਇਆ ਲੱਗਦੇ ਸਨ, ਉਹਨਾਂ ਨੂੰ ਔਰ ਅੰਮ੍ਰਿਤਧਾਰੀ ਸਿੰਘ ਸਨ, ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਗਿਆ। ਔਰ ਇਹ ਸਾਰੀ ਜਿਹੜੀ ਗੱਲ ਮੈਂ ਕਹਿ ਰਿਹਾ ਜਿਹੜਾ ਕਿ ਟਰਾਇਲ ਚੱਲਿਆ ਉਹਦੇ ਰਿਕਾਰਡ 'ਚ ਮੌਜੂਦ ਹੈ। ਉਹਨਾਂ ਨੇ ਕਿਹਾ ਜੀ ਕਿ ਭਾਈ ਕੇਹਰ ਸਿੰਘ ਨੇ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ। ਉਹਨਾਂ ਨੇ ਅੰਮ੍ਰਿਤ ਛਕਣ ਤੋਂ ਬਾਅਦ ਇਹ ਉਹਨੂੰ ਇੰਦਰਾ ਗਾਂਧੀ ਨੂੰ ਮਾਰਿਆ, ਇਸ ਲਈ ਇਹ ਕੰਸਪੀਰੇਸੀ ਟੂ ਮਰਡਰ ਹੈ। ਔਰ ਜਦੋਂ ਭਾਈ ਕੇਹਰ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ, ਈਵਨ ਇੰਗਲੈਂਡ ਦੇ ਵਿੱਚ ਜਿਹੜੇ ਟੌਪ ਜੂਰਿਸਪ੍ਰੂਡੈਂਸ ਦੇ ਐਕਸਪਰਟ ਸਨ, ਉਹਨਾਂ ਨੇ ਵੀ ਕਿਹਾ ਕਿ ਇਟ ਇਜ਼ ਏ ਜੁਡੀਸ਼ੀਅਲ ਮਰਡਰ। ਇਹ ਅਦਾਲਤੀ ਮਰਡਰ ਹੈ ਕਿ ਸਿਰਫ ਕਿਸੇ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦੇਣਾ, ਇਹ ਉਸ ਹਕੂਮਤ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਇਹ ਕੰਸਪੀਰੇਸੀ ਟੂ ਮਰਡਰ ਹੈ। ਔਰ ਮੈਂ ਇਹ ਯਾਦ ਦਹਾਨੀ ਕਰਵਾ ਦਿਆਂ ਕਿ 29 ਸਾਲ ਬਾਅਦ ਵੀ ਕੁਝ ਨਹੀਂ ਬਦਲਿਆ। ਅੱਜ ਵੀ ਜੇ ਭਾਈ ਜਗਤਾਰ ਸਿੰਘ ਜੱਗੀ 4 ਨਵੰਬਰ ਨੂੰ ਪੰਜਾਬ 'ਚੋਂ ਚੁੱਕੇ ਜਾਂਦੇ ਨੇ, ਉਹ ਵਿਆਹ ਕਰਵਾਉਣ ਗਏ, ਸਿੱਖੀ ਸਰੂਪ ਵੀ ਨਹੀਂ ਨੇ, ਉਹਨਾਂ ਦਾ ਕਸੂਰ ਇੰਨਾ ਹੈ ਕਿ ਉਹਨਾਂ ਨੇ ਇੱਕ ਵੈਬਸਾਈਟ ਬਣਾਇਆ ਨੈਵਰ ਫॉरगेट 84, ਜਿਸ ਤੇ ਉਹਨਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ, ਪੁਲਿਸ ਮੁਕਾਬਲਿਆਂ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਨੌਜਵਾਨ ਜਾਂ ਸਿੰਘਣੀਆਂ ਦੀਆਂ ਤਸਵੀਰਾਂ, ਉਹਨਾਂ ਦੇ ਵੇਰਵੇ ਦਿੱਤੇ ਨੇ। ਔਰ ਇਹਨਾਂ ਲਗਭਗ 2 ਮਹੀਨਿਆਂ 'ਚ ਪੁਲਿਸ ਰਿਮਾਂਡ ਤੋਂ ਬਾਅਦ ਪੁਲਿਸ ਰਿਮਾਂਡ, ਇਸ ਵੇਲੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਕਿਸ ਹੱਦ ਤੱਕ ਜਾ ਕੇ ਉਹਨਾਂ ਨੂੰ ਕਿੰਨੇ ਕੇਸਾਂ ਦੇ ਵਿੱਚ ਇਨਵੋਲਵ ਕੀਤਾ। ਬ੍ਰਿਟਨ ਦੇ ਮੈਂਬਰ ਪਾਰਲੀਮੈਂਟ ਲਿਖ ਰਹੇ ਨੇ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਲਿਖ ਰਹੇ ਨੇ, ਲੇਕਿਨ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈ, ਕੁਝ ਵੀ ਨਹੀਂ ਬਦਲਿਆ। ਤੇ ਜ਼ਾਹਰ ਹੈ ਕਿ ਸਾਡੇ ਗਲ 'ਚ ਗੁਲਾਮੀ, ਜਦੋਂ ਅਸੀਂ 20ਵੀਂ ਸਦੀ ਦੇ ਯੋਧਿਆਂ ਨੂੰ ਯਾਦ ਕਰ ਰਹੇ ਹਾਂ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ, ਜਿਨ੍ਹਾਂ ਦੇ ਸ਼ਬਦ ਨੇ ਕਿ ਜੇ ਅਣਖ ਨਾਲ ਜਿਉਣਾ ਤਾਂ ਲੜਨਾ ਪਵੇਗਾ। ਤੇ ਸਾਡੇ ਅੱਜ ਵੱਡੇ ਤਬਕੇ ਦੀ ਪ੍ਰੋਬਲਮ ਇਹ ਹੈ ਕਿ ਅਸੀਂ ਆਰਾਮ ਪ੍ਰਸਤ ਹਾਂ, ਅਸੀਂ ਆਪਣਾ ਕੋਈ ਫਰਜ਼ ਅਦਾ ਕਰਨਾ ਨਹੀਂ ਚਾਹੁੰਦੇ। ਤੇ ਜਿਹੜੇ ਮਾੜੇ ਮੋਟੇ ਕੋਈ ਗੱਲ ਕਰਨ ਵਾਲੇ ਨੇ, ਉਹਨਾਂ ਨੂੰ ਵੀ ਸਾਨੂੰ ਲੱਗਦਾ ਹੈ ਕਿ ਵੀ ਇਹਨਾਂ ਨੇ ਤਾਂ ਆਪਣਾ ਦਾਲ ਤੋਰੀ ਫੁਲਕਾ ਚਲਾਉਣ ਦਾ ਕੰਮ ਵਿੱਢਿਆ ਹੋਇਆ। ਪਰ ਖਾਲਸਾ ਜੀ, ਇੱਕ ਗੱਲ ਨੂੰ ਯਾਦ ਰੱਖੀਏ, 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਅਸੀਂ ਦੁਨੀਆ ਭਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਮਨਾਇਆ ਕਿ ਗੁਰੂ ਸਾਹਿਬ ਨੇ ਖਾਲਸੇ ਦੇ ਇਹ ਜ਼ਿੰਮੇ ਕੰਮ ਲਾਇਆ ਹੋਇਆ। 5 ਕਕਾਰ ਮਹਿਜ਼ ਸਿੰਬਲ ਨਹੀਂ ਨੇ, 5 ਕਕਾਰ ਮਹਿਜ਼ ਰਿਚੁਅਲਿਜ਼ਮ ਨਹੀਂ ਹੈ। ਸਾਡੇ ਗਾਤਰੇ ਪਾਈ ਹੋਈ ਕਿਰਪਾਨ, ਜਿਵੇਂ ਸੰਤ ਪਿੰਡਰਾਂ ਵਾਲੇ ਕਹਿੰਦੇ ਸਨ, ਇਹ 2 ਸ਼ਬਦ ਕਿਰਪਾ ਤੇ ਆਨ ਦਾ ਸੁਮੇਲ ਹੈ। ਕਿਰਪਾ ਨਿਰੰਕਾਰ ਦੀ ਬਖਸ਼ਿਸ਼ ਹੈ। ਅਸੀਂ ਇਸ ਲਈ ਅਰਦਾਸ ਸ੍ਰੀ ਸਾਹਿਬ ਜੀ ਸਹਾਇ, ਉਹ ਸੌਰਡ ਆਈ ਸੀਕ ਦਾਈ ਪ੍ਰੋਟੈਕਸ਼ਨ, ਅਸੀਂ ਅਰਦਾਸ 'ਚ ਮੰਗਦੇ ਹਾਂ। ਕੜਾ ਪ੍ਰਸ਼ਾਦ, ਸਾਡਾ ਕੜਾ ਉਦੋਂ ਤੱਕ ਪ੍ਰਸ਼ਾਦ ਨਹੀਂ ਬਣਦਾ ਜਦੋਂ ਤੱਕ ਸ੍ਰੀ ਸਾਹਿਬ ਭੇਟ ਨਹੀਂ ਕੀਤੀ ਜਾਂਦੀ। ਇਹ ਇਸ ਗੱਲ ਦਾ ਹੀ ਰਿਮਾਈਂਡਰ ਹੈ ਬਾਰ-ਬਾਰ। ਆਨ ਅਣਖ ਨੂੰ ਕਹਿੰਦੇ ਨੇ, ਅਣਖ, ਗੈਰਤ, ਸੈਲਫ ਰਿਸਪੈਕਟ, ਹਿਊਮਨ ਰਾਈਟਸ, ਡਿਗਨਿਟੀ, ਜਿਹੜੇ ਵੀ ਸ਼ਬਦ ਅੱਜ ਦੀ ਜ਼ਬਾਨ 'ਚ ਵੀ ਇਸਤੇਮਾਲ ਕੀਤੇ ਜਾ ਸਕਦੇ ਨੇ। ਕਿਰਪਾ ਤੇ ਆਨ ਦਾ ਇਹ ਸੁਮੇਲ ਕਿਰਪਾਨ ਸਾਡੇ ਗਾਤਰੇ ਹੋਏ, ਸਾਡੀ ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ ਹੋਏ, ਦੂਜਿਆਂ ਨੂੰ ਡਰੱਗਸ ਦੇ ਹਵਾਲੇ ਕੀਤਾ ਹੋਏ, ਪੰਜਾਬ ਸੜ ਰਿਹਾ ਹੋਏ, ਸਾਡੇ ਪ੍ਰਾਊਡ ਕਿਸਾਨ ਆਤਮਘਾਤ ਕਰ ਰਹੇ ਹੋਣ, ਤੇ ਜੇ ਬਾਹਰਲੇ ਸਿੱਖ ਕੋਈ ਆਵਾਜ਼ ਚੁੱਕਣ ਤੇ ਉੱਥੇ ਬੈਠਾ ਸੂਬੇਦਾਰ ਅਮਰਿੰਦਰ ਹੋਏ ਜਾਂ ਬਾਦਲ ਕੋੜਮਾ ਹੋਏ, ਉਹ ਕਹਿਣ ਜੀ ਇਹ ਤਾਂ ਇੱਥੇ ਖਾਲਿਸਤਾਨ ਦੀ ਗੱਲ ਅੱਗ ਲਵਾ ਰਹੇ ਨੇ, ਇਹ ਤਾਂ ਅਮਨ ਚੈਨ ਭੰਗ ਕਰ ਰਹੇ ਨੇ, ਔਰ ਇੱਕ ਤੋਂ ਬਾਅਦ ਇੱਕ ਏਜੰਸੀਆਂ ਆਪਣੀ ਡਰਟੀ ਗੇਮ ਖੇਡ ਰਹੀਆਂ ਹੋਣ ਤੇ ਸਾਨੂੰ ਬਹੁਤਿਆਂ ਨੂੰ ਸਮਝ ਨਾ ਆ ਰਹੀ ਹੋਏ ਕਿ ਭਾਈ ਇਹ ਕੀ ਹੈ। ਗੱਲ ਇੱਕ ਬੜੀ ਸਪਸ਼ਟ ਹੈ। ਭਾਈ ਸਤਵੰਤ ਸਿੰਘ, ਉਹਨਾਂ ਨੇ ਆਪਣੀ ਅਖੀਰਲੀ ਵਿਸ਼, ਜਦੋਂ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਮਿਲਦੇ ਰਹੇ, ਉਹਨਾਂ ਨੇ ਕਿਹਾ ਵੀ ਮੇਰੀ ਚਾਹਨ ਹੈ ਕਿ ਮੈਂ ਬਾਰ-ਬਾਰ ਜਨਮ ਲਵਾਂ, ਇਵੇਂ ਹੀ ਦੁਸ਼ਟਾਂ ਨੂੰ ਸੋਧਾਂ ਔਰ ਕੌਮ ਦਾ ਆਪਣਾ ਘਰ ਬਣਾਉਣ ਦੇ ਲਈ ਆਪਣਾ ਯੋਗਦਾਨ ਪਾਵਾਂ। ਅੱਜ ਦੇ ਦਿਨ 29 ਸਾਲ ਪਹਿਲਾਂ ਇਹ ਦੋਵੇਂ ਹੀ ਯੋਧੇ ਖਾਲਿਸਤਾਨ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ, ਇਹ ਨਾਰੇ ਲਾਉਂਦੇ ਆ।
ਫਾਂਸੀ ਦੇ ਤਖਤੇ ਵੱਲ ਇਵੇਂ ਵਧੇ ਮਾਨੋ ਇਹ ਫਾਂਸੀ ਦਾ ਰੱਸਾ ਨਹੀਂ, ਇਹ ਦਸ਼ਮੇਸ਼ ਪਿਤਾ ਦੀਆਂ ਲੋਰੀਆਂ ਨੇ, ਕਿਉਂਕਿ ਉਹਨਾਂ ਨੇ ਆਪਣਾ ਸਿੱਖੀ ਸਿਦਕ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ। ਗੁਰੂ ਕਲਗੀਧਰ ਪਾਤਸ਼ਾਹ ਨੇ ਇਹੀ ਫਰਜ਼ ਸਾਡੇ ਜ਼ਿੰਮੇ ਆਇਤ ਕੀਤਾ ਹੋਇਆ ਹੈ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਖਾਲਸਾ ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਹੈ, ਹਿੰਦੂ ਧਰਮ ਨਾਲ ਸਾਡੀ ਕੋਈ ਲੜਾਈ ਨਹੀਂ ਹੈ। ਅਸੀਂ ਧਰਮ ਦੀ ਮੁੱਢਲੀ ਆਜ਼ਾਦੀ 'ਚ ਯਕੀਨ ਰੱਖਦੇ ਹਾਂ। ਨਾ ਹੀ 18ਵੀਂ ਸਦੀ 'ਚ ਸਾਡੀ ਲੜਾਈ ਇਸਲਾਮ ਦੇ ਖਿਲਾਫ ਸੀ, ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ, ਆਪਣਾ ਰਾਜ ਭਾਗ ਸਥਾਪਿਤ ਕਰਨ ਲਈ ਸੀ, ਕਿਉਂਕਿ ਗੁਰੂ ਨੇ ਸਾਨੂੰ ਪਾਤਸ਼ਾਹਤ ਬਖਸ਼ੀ ਹੋਈ ਹੈ। इन गरीब सिखन को देऊं पातशाही, ये याद रखें हमारी गुरियाई। और सिखां दा ये विश्वास 18वीं सदी इहदे बावजूद कि असी बहुत घट सां, बहुत हार्डशिप्स चों सिख गुजरे, मुगलों दे नाल भी लड़ रहे सां, अफगानां नाल भी लड़ रहे सां, पर सिखां दा अपनी पातशाही ते यकीन कमज़ोर नहीं सी होया। सिख पढ़दे सन कि हम पातशाही सतगुर देई, हन्ने हन्ने लाए, जै जै बह जमीन मल तै तै तख्त बनाए। कि असी तो पातशाही घोड़े की काठी नाल बन्नी हुई है, हन्ने नाल बन्नी हुई है। सानू गुरु ने पातशाह बनाया होया, असी बॉर्न पातशाह। भाई रतन सिंह भंगू प्राचीन पंथ प्रकाश याद करवाते ने, खालसा बादशाह जां बागी, जां खालसा सॉवरन है, जां सॉवरनिटी लई लड़ रहा है। और ये हक यूनाइटेड नेशनस के चार्टर ने मन्ने, राइट ऑफ सैल्फ डिटरमिनेशन। साडियां अखां दे सामने जदों यूनाइटेड नेशनस बनया 1950 ते लगभग 50 मुल्क सन जिन्हां ने UN चार्टर ऑफ ह्यूमन राइट्स ते दस्तखत कीते ने। अज दुनिया के 193 मुल्क ने, साडियां अखां सामने मुल्क बने ने। रेफरेंडम की गल हुंदी है क्यूबैक दे विच, कैनेडा च 2 बार रेफरेंडम 1980 च होया, 1995 च होया। हालांकि उन्होंने फैसला किया भी उन्हें कनेडा के नाल ही रहना। स्कॉटलैंड 4 सदियां बाद ब्रिटेन की उन्होंने गुलामी कबूली सी स्कॉट्स ने, फिर उत्थे रेफरेंडम होया, ईस्ट तैमूर अड होया, मैसेडोनिया होया, कोसोवो होया, सर्बिया होया, बोस्निया हर्ज़ेगोविना होया, यूगोस्लाविया चो 8 देश निकले, सोवियत यूनियन चो 15 देश निकले। ये राइट ऑफ सैल्फ डिटरमिनेशन साडा मुढ़ला हक है, ये कोई गैर कानूनी गल नहीं है इंटरनेशनल लॉ के थले या बेसिक ह्यूमन राइट्स के थले। सो अज जदों असी इन्हां योधियां नूं याद कर रहे हैं तो ये गल याद रहे, ये शब्द भी संत पिंडरां वालियां दे ने, खालसा जी शहीदां दे खून दा हक लैणे ते शहीदां दे खून दा हक खालिस्तान की प्राप्ति नाल जुड़िया होया है। असी एज ए नेशन पैदा होए हैं, बहुतियां नूं तां साबित करना पैंदा भी जी वो नेशन किवें ने। साडे पिता गुरु गोबिंद सिंह साहब, माता साहिब कौर वासी आनंदपुर दे, असी तां बॉर्न बादशाह 18वीं सदी च असी बाबा बंदा सिंह बहादुर की कमांड थले पहला सिख राज स्थापित किया। सिख मिसलां ने दरियाए जमुना तो इंडस तक राज स्थापित किया। महाराजा रणजीत सिंह ने 1799 तक 1849 तक जिहड़ा खालसा राज रहा है, 1.5 लाख मुरब्बा मील जिहड़ा कि तिब्बत बफर के तौर के उत्ते उस तो लैके शिकारपुर सिंध तक और इधरों दरा खैबर तो लैके सतलुज तक 150 साल पहला असी 1.5 लाख मुरब्बा मील राज के वारस हैं। 47 दे विच असी तीसरी पार्टी सां ट्रांसफर ऑफ पावर वेले। अज भी दुनिया भर 5 मिलियन सिख भारत के नक्शे की कैद तो बाहर है, असी बाहर प्रॉस्पर हुए हैं। अज कैनेडा दे विच जगमीत सिंह NDP जिहड़ी तीसरी वड्डी पार्टी है उसके लीडर चुने गए ने। 17 मैंबर पार्लीमेंट कैनेडा च ने, अमरीका च साडा इन्फ्लुएंस है। अज 50 तो ज़्यादा कांग्रेसमैन US कांग्रेशनल सिख कॉकस के मैंबर ने। बरतानिया हुण 2 सिख मैंबर पार्लीमेंट बने ने, बीबी प्रीत कौर गिल और तनमनजीत सिंह ढेसी। सो जो कुछ असी बाहर अचीव कर सके अपनी धरती ते असी क्यों नहीं कर सकते या क्यों नहीं कर सके, इसलिए कि साडी किस्मत का फैसला करने का हक दिल्ली के हाकमां कोल है। असी इंडिपेंडेंटली कुछ नहीं डिसाइड कर सकते। राज का मतलब किसी नूं कुचलना नहीं हुंदा,
ਰਾਜ ਦਾ ਮਤਲਬ ਅੱਜ ਦੀ ਲੈਂਗੁਏਜ UN ਚਾਰਟਰ ਦੇ ਥੱਲੇ ਸਵੈ ਨਿਰਣੇ ਦਾ ਹੱਕ ਹੈ। ਇਹ ਸਾਡਾ ਮੁੱਢਲਾ ਹੱਕ ਹੈ। ਸਤਿਗੁਰੂ ਰਹਿਮਤ ਕਰਨ ਜੇ 30 ਮਿਲੀਅਨ ਸਿੱਖ ਕੌਮ ਇਸ ਰਿਜ਼ੋਲਵ ਦੇ ਨਾਲ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਬਣਾਉਣਾ ਤੁਰ ਪਏ ਤੇ ਇਹ ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਹਮੇਸ਼ਾ ਪੰਥ ਦੇ ਵਾਲੀ ਦਾ ਸਿਰ ਪੰਥ ਦੇ ਉੱਤੇ ਹੈ। ਅਸੀਂ ਛੋਟੇ ਛੋਟੇ ਮਤਭੇਦਾਂ ਚੋਂ ਨਿਕਲੀਏ। ਛੋਟੀਆਂ ਛੋਟੀਆਂ ਡਿਬੇਟ ਸੋਸ਼ਲ ਮੀਡੀਆ ਇੱਕ ਦੂਸਰੇ ਪ੍ਰਤੀ ਕੋਈ ਮਰਿਆਦਾ ਦਾ ਇਸ਼ੂ ਕੋਈ ਹੋਰ ਇਸ਼ੂ ਇਹ ਸਾਰੇ ਇਸ਼ੂ ਜਦੋਂ ਕੌਮ ਦੇ ਕੋਲ ਆਪਣਾ ਘਰ ਹੋਏਗਾ ਸਾਡੇ ਵਿਦਵਾਨ ਸਾਡੇ ਸਕਾਲਰ ਸਾਡੇ ਸੰਤ ਸਾਡੀਆਂ ਸੰਪਰਦਾਵਾਂ ਸਾਡੇ ਜਥੇ ਆਪਸ 'ਚ ਬਹਿ ਕੇ ਰਿਜ਼ੋਲਵ ਕਰ ਸਕਦੇ ਨੇ। ਅੱਜ ਤਾਂ ਬੇਸਿਕ ਜਿਹੜਾ ਸਾਡੇ ਸਾਹਮਣੇ ਚੈਲੰਜ ਹੈ ਕਿ ਕੀ ਅਸੀਂ ਉਸ ਹਿੰਦੂਤਵਾ ਵਾਲੇ ਮੁਲਕ ਜਿੱਥੇ ਕਿ ਮੋਹਨ ਭਾਗਵਤ ਦਿੱਲੀ 'ਚ ਖਲੋ ਕੇ ਕਹਿ ਰਿਹਾ ਹੈ ਕਿ ਭਾਰਤ 'ਚ ਰਹਿਣ ਵਾਲਾ ਹਰ ਇੱਕ ਹਿੰਦੂ ਹੈ। ਸਾਨੂੰ ਨਜ਼ਰ ਨਹੀਂ ਆਉਂਦਾ ਕਿ 18ਵੀਂ ਸਦੀ ਅਸੀਂ ਲੜਦੇ ਰਹੇ ਕਿ ਅਸੀਂ ਵੱਖਰੇ ਹਾਂ ਅਸੀਂ ਵਿਲੱਖਣ ਹੈ ਤੇ ਅੱਜ ਅਸੀਂ ਚੁੱਪ ਕਰਕੇ ਕੰਨਾਂ 'ਚ ਰੂੰ ਦਿੱਤਾ ਹੋਇਆ ਕਿ ਜਿਵੇਂ ਅਸੀਂ ਸੁਣਿਆ ਨਹੀਂ ਹੈ। ਇਹ ਗੁਲਾਮੀ ਦੀ ਫਿਤਰਤ ਹੈ। ਸਤਿਗੁਰੂ ਰਹਿਮਤ ਕਰਨ ਕੌਮ ਨੂੰ ਕੌਮ ਦਾ ਆਪਣਾ ਘਰ ਖਾਲਿਸਤਾਨ ਸਤਿਗੁਰੂ ਬਖਸ਼ਣਗੇ। ਸਾਨੂੰ ਮੋਢੇ ਝਾੜ ਕੇ ਜ਼ਰਾ ਆਪਣੇ ਆਪ ਨੂੰ ਬੁਲੰਦ ਕਰਕੇ ਆਪਣੀ ਆਤਮਾ ਨੂੰ ਰੂਹ ਨੂੰ ਇੰਟੈਲੈਕਟ ਨੂੰ ਆਪਣੇ ਨਿਸ਼ਾਨੇ ਤੇ ਧਿਆਨ ਕੇਂਦਰਿਤ ਕਰਨਾ ਪਏਗਾ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਅੱਜ ਭਾਵੇਂ ਸਾਡਾ ਆਪਣਾ ਪਰਿਵਾਰਕ ਸਮਾਗਮ ਵੀ ਹੈ। ਭਾਈ ਜਸਪਾਲ ਸਿੰਘ ਬੀਬੀ ਵਰਿੰਦਰਜੀਤ ਕੌਰ ਉਹਨਾਂ ਦੀ ਬੱਚੀ ਮਨਪ੍ਰੀਤ ਕੌਰ ਦਾ ਜਨਮ ਦਿਨ ਹੈ। ਸਮੁੱਚੇ ਪਰਿਵਾਰ ਨੂੰ ਵੀ ਮੁਬਾਰਕ ਔਰ ਸਮੁੱਚੇ ਪਰਿਵਾਰ ਵੱਲੋਂ ਮੈਂ ਸਮੂਹ ਆਈਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਮੀਤ ਸਿੰਘ ਹੈ। ਅੱਜ ਅਸੀਂ ਇੱਥੇ ਸਿੰਘ ਸਭਾ ਗੁਰਦੁਆਰੇ ਇਕੱਠੇ ਹੋਏ ਹਾਂ ਭਾਈ ਸਤਵੰਤ ਸਿੰਘ ਜੀ ਦੇ ਭਾਈ ਕਹਿਰ ਸਿੰਘ ਜੀ ਦੀ ਸ਼ਹੀਦੀ ਦਿਵਸ ਮਨਾਉਣ ਲਈ। ਉਹਨਾਂ ਨੇ ਇੰਦਰਾ ਗਾਂਧੀ ਨੂੰ ਸੋਧ ਕੇ ਸਾਡੀ ਕੌਮ ਦੇ ਸਿਰੋਂ ਬਹੁਤਾ ਹੀ ਭਾਰਾ ਕਰਜ਼ਾ ਤਾਰਤਾ ਤੇ ਅਸੀਂ ਉਹਨਾਂ ਦੀ ਯਾਦ 'ਚ ਅੱਜ ਇਕੱਠੇ ਹੋਏ ਹਾਂ। ਅਰਦਾਸ ਕਰਾਂਗੇ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ। ਸਾਰੀ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਾਂਗੇ ਤੇ ਉਹਨਾਂ ਨੂੰ ਆਪਣੇ ਦਿਲਾਂ 'ਚ ਰੱਖਣਾ ਤੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਕਦੀ ਭੁਲਾਉਣਾ ਨਹੀਂ ਗਾ। ਤੇ ਬਸ ਇੰਨਾ ਹੀ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ TV 84 ਜਿਹੜਾ ਕਿ ਸਮੁੱਚੇ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਅਤੇ ਸਮੁੱਚੇ ਪੰਥ ਦਰਦੀਆਂ ਵੱਲੋਂ ਜਿਹੜਾ ਪਹਿਲਾ ਪੰਥਕ ਚੈਨਲ ਆ TV 84 ਐਲਾਨਿਆ ਗਿਆ ਹੈ ਔਰ ਅਕਾਲ ਪੁਰਖ ਕਿਰਪਾ ਕਰੇ ਜਿਸ ਤਰੀਕੇ ਨਾਲ ਦਿਨ ਰਾਤ TV 84 ਹੱਕ ਸੱਚ ਇਨਸਾਫ ਲਈ ਪਹਿਰਾ ਦੇ ਕੇ ਜੋ ਸਿੱਖਾਂ ਨੂੰ ਪੁਰਾਤਨ ਔਰ ਜੋ ਸਮਾਂ ਬੀਤ ਰਿਹਾ ਹੈ ਉਹਦੇ ਵਿੱਚ ਜੋ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ ਉਹਨਾਂ ਤੋਂ ਜਾਣੂ ਕਰਾਉਂਦੇ ਹਨ। ਉੱਥੇ ਮੈਂ ਸਮਝਦਾ ਹਾਂ ਕਿ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਹੱਕ ਸੱਚ ਇਨਸਾਫ ਦੀ ਜੋਤ ਨੂੰ ਜਗਦਾ ਰੱਖਣ ਵਾਸਤੇ ਜੋ ਕਿ 1984 ਵਿੱਚ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦੇ ਅਟੈਕ ਤੋਂ ਬਾਅਦ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਉਹ ਕਹੇ ਹੋਏ ਸ਼ਬਦ ਕਿ ਜਿਸ ਦਿਨ ਵੀ ਇਹ ਜ਼ਾਲਮ ਹਕੂਮਤ ਹਿੰਦੁਸਤਾਨ ਦੀ ਹਰਮੰਦਰ ਸਾਹਿਬ ਜੋ ਅਕਾਲ ਪੁਰਖ ਦਾ ਘਰ ਹੈ ਉਸ 'ਤੇ ਪੈਰ ਰੱਖਣਗੇ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਉਸ ਤੋਂ ਬਾਅਦ 26 ਜਨਵਰੀ 1986 ਨੂੰ ਜੋ ਸਰਬੱਤ ਖਾਲਸਾ ਹੋਂਦ ਵਿੱਚ ਆਇਆ ਔਰ ਉਸ ਸਰਬੱਤ ਖਾਲਸੇ ਨੇ 5 ਮੈਂਬਰੀ ਪੰਥਕ ਕਮੇਟੀ ਜਿਹਦੀ ਰਹਿਨੁਮਾਈ ਸਰਦਾਰ ਭਾਈ ਬਾਬਾ ਗੁਰਬਚਨ ਸਿੰਘ ਜੀ ਮਾਲੋਚਾਲ ਦੇ ਹੇਠ 29 ਅਪ੍ਰੈਲ 1986 ਨੂੰ ਡੈਕਲੇਰੇਸ਼ਨ ਆਫ ਖਾਲਿਸਤਾਨ ਅਕਾਲ ਤਖਤ ਤੋਂ ਹੋ ਚੁੱਕਾ ਹੈ। ਉਸ ਦੀ ਪ੍ਰਾਪਤੀ ਵਾਸਤੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸਭਾਵਾਂ ਗੁਰਦੁਆਰਾ ਕਮੇਟੀਆਂ ਇੰਡੀਵਿਜੂਅਲ ਗੁਰੂ ਨਾਨਕ ਦੇ ਸਿੱਖ ਜੋ ਡੁੱਲਾ ਖੂਨ ਹੈ 1984 1947 ਤੋਂ ਅੱਜ ਸਿੱਖਾਂ ਦਾ
ਉਹ ਜੋ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਹਿੰਦੇ ਸਨ ਕਿ ਅਸੀਂ ਡੁੱਲੇ ਹੋਏ ਖੂਨ ਦਾ ਜੋ ਹੱਕ ਹੈ ਉਹ ਲੈਣਾ ਹੈ, ਤੇ ਉਹ ਹੈ ਸਿੱਖਾਂ ਦੀ ਆਜ਼ਾਦੀ, ਸਿੱਖਾਂ ਦਾ ਰਾਜ ਭਾਗ ਖਾਲਿਸਤਾਨ। ਜੋ ਅੱਜ ਦਾ ਦਿਨ ਹੈ ਮੈਂ ਸਮਝਦਾ ਹਾਂ ਕਿ ਉਹ ਪੁਰਾਤਨ ਇਤਿਹਾਸ ਦੇ ਜੋ ਸੁੱਖਾ ਸਿੰਘ, ਮਹਿਤਾਬ ਸਿੰਘ ਔਰ ਅੱਜ ਦੇ ਜੋ ਸਤਵੰਤ ਸਿੰਘ, ਸਾਡੇ ਕੇਰ ਸਿੰਘ ਦਾ ਅੱਜ ਜੋ ਹੈ ਸ਼ਹੀਦੀ ਦਿਨ ਵੀ ਹੈ। ਅਸੀਂ ਉਹਨਾਂ ਨੂੰ ਨਕਮਸਤਕ ਹੁੰਦੇ ਹੋਏ ਇਹ ਆਪਣੇ ਅਹਿਦ ਕਰੀਏ ਸਾਰੇ ਸਮੁੱਚੀ ਕੌਮ ਕਿ ਅਸੀਂ TV 84 ਨੂੰ ਚੱਲਦਾ ਰੱਖਣ ਵਾਸਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ। ਹੱਕ, ਸੱਚ, ਇਨਸਾਫ ਦੀ ਜਿੱਥੇ ਜਿੱਥੇ ਵੀ ਕੋਈ ਭੈਣ ਭਰਾ ਕੰਮ ਕਰ ਰਿਹਾ ਹੈ ਉਸ ਦੀ ਮਦਦ ਕਰੀਏ। ਔਰ ਜਿਹੜਾ ਸਭ ਤੋਂ ਅਹਿਮ ਮੈਂ ਸਮਝਦਾ ਹਾਂ ਕਿ 2015 ਵਿੱਚ ਸਰਬੱਤ ਖਾਲਸਾ ਜੋ ਹੈ ਉਹ ਹੋਇਆ ਸੀ, ਜਿਨ੍ਹਾਂ ਨੇ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਸੀ। ਤੇ ਮੈਂ ਸਮਝਦਾ ਹਾਂ ਕਿ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਏਡੇ ਵੱਡੇ ਕਾਰਨਾਮੇ ਹਨ ਕਿ ਉਹਨਾਂ ਨੇ ਉਸ ਬੁੱਚੜ ਨੂੰ, ਬੇਅੰਤੇ ਨੂੰ, ਜਿਸ ਨੇ ਕਿ ਹਜ਼ਾਰਾਂ ਸਿੱਖਾਂ ਦਾ KPS ਗਿਲਡ ਦੇ ਥਰੂ ਤੇ ਹੋਰ ਪੁਲਿਸ ਵਾਲਿਆਂ ਦੇ ਥਰੂ ਜੋ ਲਹੂ ਪੀਤਾ ਸੀ ਉਸ ਨੂੰ ਸੋਧਿਆ ਸੀ, ਤੇ ਉਹ ਜੇਲ੍ਹ ਵਿੱਚ ਹਨ। ਮੈਂ ਸਮਝਦਾ ਹਾਂ ਕਿ ਸਾਨੂੰ ਹਰ ਟਾਈਮ ਹਰ ਸਾਹ ਨਾਲ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜਿਸ ਨੂੰ ਕਿ ਪਿਛਲੇ ਸਮੇਂ ਵਿੱਚ ਸੁਣਨ ਵਿੱਚ ਆ ਰਿਹਾ ਹੈ ਕਿ ਉਹ ਬਹੁਤ ਹੀ ਮੁਸ਼ਕਲ ਵਿੱਚ ਹੈ, ਉਸ ਨੂੰ ਦਵਾਈ ਵੀ ਨਹੀਂ ਦਿੱਤੀ ਜਾਂਦੀ। ਤੇ ਮੈਂ ਸਮਝਦਾ ਹਾਂ ਸਾਰਿਆਂ ਨੂੰ ਸਾਨੂੰ ਮਿਲ ਕੇ TV 84 ਔਰ ਜੋ ਪਿੱਛੇ ਜਿੱਥੇ ਸਰਜ਼ਮੀਨ ਜੋ ਹੈ ਖਾਲਿਸਤਾਨ ਦੀ ਉੱਥੇ ਮੁਸ਼ਕਲਾਂ ਆ ਰਹੀਆਂ ਹਨ, ਸਿਰ ਜੋੜ ਕੇ ਉਹਦੇ ਲਈ ਸਾਨੂੰ ਸਭ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਔਰ TV 84 ਦਾ ਮੈਂ ਅਖੀਰ ਵਿੱਚ ਫਿਰ ਧੰਨਵਾਦ ਕਰਦਾ ਹਾਂ ਕਿ ਜੋ ਇਸ ਵੇਲੇ ਸਿੱਖ ਕੌਮ ਨੂੰ ਜੋ ਹੈ ਉਹ ਹਰ ਮਸਲੇ ਤੋਂ ਜਾਣੂ ਕਰਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Vaheguru Ji Ka Khalsa, Vaheguru Ji Ki Fateh. Today we are gathered here at Singh Sabha Gurdwara in Virginia, and we are here in the memory of Satwant Singh and Kair Singh, who were hanged in Tihar jail 29 years ago. In the memory of these shaheeds, we are also remembering Jagtar Singh Jaggi, who is in jail right now still and has been in jail for the past month under false accusations and pretenses by the Indian government. We are here to remember what our past shaheeds have done for us, and we do not want to continue this legacy of shaheedi in our qawm. So please work together as a qawm to help free Jaggi, help free his wife, who has also been captured recently, and make a difference in the qawm. Vaheguru Ji Ka Khalsa, Vaheguru Ji Ki Fateh. ਦਾਸ ਸਰਜੀਤ ਸਿੰਘ ਵਰਜੀਨੀਆ ਤੋਂ ਅੱਜ ਦੇ ਦਿਨ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਦੀ ਰੁਲਦੀ ਹੋਈ ਪੱਗ ਨੂੰ ਦੁਬਾਰਾ ਸਿਰ ਉੱਤੇ ਰੱਖਿਆ, ਸਰਦਾਰ ਸਤਵੰਤ ਸਿੰਘ ਅਤੇ ਕੇਰ ਸਿੰਘ, ਜਿਨ੍ਹਾਂ ਨੂੰ ਅੱਜ ਦੇ ਦਿਨ ਅੱਜ ਤੋਂ 29 ਸਾਲ ਪਹਿਲਾਂ ਫਾਂਸੀ ਦੇ ਤਖਤੇ ਉੱਤੇ ਉਸ ਸਮੇਂ ਦੀ ਹਕੂਮਤ ਨੇ ਸ਼ਹੀਦ ਕਰ ਦਿੱਤਾ ਸੀ। ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਹੁਰਮਤੀ ਅਤੇ ਸਿੱਖ ਕੌਮ ਦੇ 1984 ਦੇ ਦੌਰਾਨ ਜੋ ਜੂਨ ਘਟਨਾਵਾਂ ਵਾਪਰੀਆਂ, ਉਹਨਾਂ ਸਾਰੀਆਂ ਘਟਨਾਵਾਂ ਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਮਹਾਨ ਸ਼ਹੀਦਾਂ ਨੇ ਭਾਵੇਂ ਸਰਦਾਰ ਬੇਅੰਤ ਸਿੰਘ ਜੀ ਮੌਕੇ 'ਤੇ ਸ਼ਹੀਦ ਹੋ ਗਏ ਸਨ, ਪਰ ਸਤਵੰਤ ਸਿੰਘ ਅਤੇ ਕੇਰ ਸਿੰਘ ਨੂੰ ਅੱਜ ਦੇ ਦਿਨ ਫਾਂਸੀ ਦੇ ਦਿੱਤੀ ਗਈ ਸੀ। ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੇ ਵੱਲੋਂ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਸਭ ਜਾਣੂ ਹੋ ਡਾਕਟਰ ਅਮਰਜੀਤ ਸਿੰਘ ਖਾਲਸਾ ਬਾਰੇ। ਜਿੱਥੇ ਵੀ ਸਿੱਖ ਕੌਮ ਨੂੰ ਜਿਸ ਸਟੇਜ 'ਤੇ ਵੀ ਇਹਨਾਂ ਦੀ ਜ਼ਰੂਰਤ ਪਈ ਹੈ, ਇਹਨਾਂ ਨੇ ਸੇਵਾ ਨਿਭਾਈ ਹੈ। ਆਪ ਜੀ ਨੂੰ ਇਹਨਾਂ ਨੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। 50 ਸਾਲ ਤੋਂ ਵੱਧ ਦੇ ਸਭ ਜਾਣਦੇ ਸਿੱਖ ਇਤਿਹਾਸ ਬਾਰੇ, ਪਰ ਛੋਟੀ ਉਮਰ ਦੇ ਬੱਚਿਆਂ ਲਈ ਬਹੁਤ ਚੰਗੀ ਸਿੱਖਿਆ ਇਹਨਾਂ ਪਾਸੋਂ ਮਿਲੀ ਹੈ ਸਿੱਖ ਇਤਿਹਾਸ ਬਾਰੇ। ਸੋ ਸਿੰਘ ਸਭਾ ਦੀ ਸੰਗਤ ਵੱਲੋਂ ਅਤੇ ਮੈਨੇਜਮੈਂਟ ਵੱਲੋਂ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਗੁਰੂ ਚਰਨਾਂ ਵਿੱਚ ਬੇਨਤੀ ਵੀ ਕਰਦੇ ਹਾਂ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਸਿੱਖ ਸਾਹਿਬ ਦੀ ਸੇਵਾ ਨਿਭਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਗੁਰੂ ਗੁਰੂ ਗਰੀਬ ਨਵਾਜ
ऐसी लाल तुझ बिन कौन करे, गरीब नवाज गुसैया मेरा, माथे छत्र तरह, जाकी शोध जगत को लागे, तां पर तू ही तरह, नीचे ऊंच करे मेरा गोविंद, नीचे ऊंच करे मेरा गोविंद, काहूं ते ना डरे। वाहे गुरु 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 वाहे गुरु। तहीं प्रकाश हमारा पयो, पटना शहर बिखे पवलयो। गुरु रूप साध संगत जी, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਪੁਰਬ ਕੱਲ ਦੇ ਰੋਜ਼ ਤੋਂ ਆਪਾਂ ਮਨਾ ਰਹੇ ਹਾਂ। ਆਓ ਸਾਰੇ ਰਲ ਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਦਾ ਕਥਾ ਦਾ ਆਨੰਦ ਮਾਣ ਰਹੇ ਹਾਂ। ਅੱਜ ਜ਼ਿਆਦਾ ਵਿਚਾਰਾਂ ਨਹੀਂ, ਕਿਉਂਕਿ ਕਥਾ ਆਪਨੇ ਸਰਵਣ ਕੀਤੀ ਹੈ, ਬਾਅਦ ਵਿੱਚ ਵੀ ਆਪ ਜੀ ਨੇ ਡਾਕਟਰ ਸਾਹਿਬ ਪਾਸੋਂ ਵਿਚਾਰਾਂ ਸਰਵਣ ਕਰਨੀਆਂ ਹਨ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਕੁਝ ਕੁ ਸ਼ਬਦ ਆਓ ਸਾਰੇ ਰਲ ਕੇ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਇਹ ਸ਼ਬਦ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਆਓ ਸਾਰੇ ਰਲ ਕੇ ਇਹ ਸ਼ਬਦਾਂ ਦਾ ਜਾਪ ਕਰਦੇ ਹਾਂ। तहीं प्रकाश हमारा पयो, पटना शहर बिखे पवलयो। तहीं प्रकाश हमारा पयो, पटना शहर बिखे पवलयो। पटना बिखे पवलयो, पटना शहर बिखे पवलयो। पटना शहर बिखे पवलयो। तहीं प्रकाश हमारा पयो, पटना शहर बिखे पवलयो। तहीं प्रकाश हमारा पयो, पटना शहर बिखे पवलयो। पटना
शहर बिखै पवलयो, पटना शहर बिखै पवलयो। मोर पित पूरब की अस प्याना, पात पात के तीरथ नाना। मोर पित पूरब की अस प्याना, पात पात के तीरथ नाना। जब ही जात त्रिवेणी पे, पुण्य दान दिन करत बिते। जब ही जात त्रिवेणी पे, पुण्य दान दिन करत बिते, करत बिते। तहीं प्रकाश हमारा भयो, पटना शहर बिखै पवलयो। तहीं प्रकाश हमारा भयो, पटना शहर बिखै पवलयो। पटना शहर बिखै पवलयो, पटना। मधुर देश हमको ले आए, भांत भांत दयन दुलराए। मधुर देश हमको ले आए, भांत भांत दयन दुलराए। प्रकाश हमारा भयो, पटना शहर बिखै पवलयो। तहीं प्रकाश हमारा भयो, पटना शहर बिखै पवलयो। पटना शहर बिखै पवलयो, पटना शहर बिखै पवलयो। कीनी अनक पात तन रचा, दीनी पात पात की शिक्षा। कीनी अनक पात तन रचा, दीनी पात पात की शिक्षा। जब हम धर्म कर्म मोह आए, देवलोक तब पिता सधाए। जब हम धर्म कर्म मोह आए, देवलोक तब पिता सधाए। तहीं प्रकाश हमारा भयो, पटना शहर बिखै पवलयो। तहीं प्रकाश हमारा भयो, पटना शहर बिखै पवलयो। पटना शहर बिखै पवलयो, पटना शहर बिखै पवलयो। पटना शहर बिखै पवलयो,
पटना शहर बिखै भव लयो, ताही प्रकाश हमारा पयो। पटना शहर बिखै भव लयो, पटना शहर बिखै भव लयो, पटना शहर बिखै भव लयो, पटना शहर बिखै भव लयो। वह प्रगट्यो पुरख भगवंत रूप, वह प्रगट्यो पुरख भगवंत रूप, गुर गोबिंद सूरा, गुर गोबिंद सूरा, गुर गोबिंद सूरा, गुर गोबिंद सूरा। वह प्रगट्यो पुरख भगवंत रूप, वह प्रगट्यो पुरख भगवंत रूप, गुर गोबिंद सूरा, गुर गोबिंद सूरा, गुर गोबिंद सूरा, गुर गोबिंद सूरा। वह प्रगट्यो पुरख भगवंत रूप, वह भगवंत रूप, गुर गोबिंद सूरा, गुर गोबिंद सूरा, गुर गोबिंद सूरा, गुर गोबिंद सूरा। प्राणमीत परमात्मा पुरखोत्तम पूरा, प्राणमीत परमात्मा पुरखोत्तम पूरा, पुरखोत्तम पूरा, पुरखोत्तम पूरा। गुर गोबिंद सूरा, गुर गोबिंद सूरा, गुर गोबिंद सूरा, गुर गोबिंद सूरा। वह प्रगट्यो पुरख भगवंत रूप, वह प्रगट्यो, वह प्रगट्यो पुरख भगवंत रूप, गुर गोबिंद सूरा, गुर गोबिंद सूरा, गुर गोबिंद सूरा, गुर गोबिंद सूरा। पोखनहार पातशाह है प्रतिपालन ऊरा, है प्रतिपालन ऊरा। पोखनहार पातशाह है प्रतिपालन, है प्रतिपालन ऊरा।
प्रतिपालन ऊरा, है प्रतिपालन ऊरा, गुरु गोबिंद सूरा, 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 गुरु गोबिंद सूरा। पतित उदाहरण प्राणपत सदा सदा हजूरा, पतित उदाहरण सदा सदा हजूरा, सदा सदा हजूरा, सदा सदा हजूरा, गुरु गोबिंद सूरा, गुरु गोबिंद सूरा, गोबिंद सूरा, गुरु गोबिंद सूरा। वह प्रगट्यो पुरख भगवंत रूप, वह प्रगट्यो पुरख भगवंत रूप, गुरु गोबिंद सूरा, गुरु गोबिंद सूरा, गुरु गोबिंद सूरा, गुरु गोबिंद सूरा। अनंत बिनोदी चोचिया, सच सच्ची वेला, अनंत बिनोदी सच सच्ची वेला, अनंत बिनोदी चोचिया, सच सच्ची वेला, आनंद बिनोदी चोचिया, सच सच्ची वेला। चोची मेरे गोविंदा, चोची मेरे प्यारे, चोची मेरे गोविंदा, चोची मेरे प्यारे, चोची मेरे गोविंदा, चोची मेरे प्यारे, चोची मेरे गोविंदा, चोची मेरे प्यारे। कर कृपा कर कृपा कर कृपा कर कृपा, चोची मेरे गोविंदा, चोची मेरे प्यारे। हर प्रभ मेरा चोची जियो, हर प्रभ मेरा चोची जियो, हर प्रभ मेरा चोची जियो, हर प्रभ मेरा चोची जियो। चोची मेरे गोविंदा, चोची मेरे प्यारे, चोची मेरे गोविंदा, चोची मेरे प्यारे। अनंत बिनोदी चोचिया, सच सच्ची वेला, सच सच्ची वेला। वाहो वाहो
गुर चेला, आपे 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 गुर चेला। वाहो वाहो गोबिंद सिंह, आपे गुर चेला, आपे गुर चेला, आपे गुर चेला। गुर गोबिंद सूरा, 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 गुर गोबिंद, गुर गोबिंद सूरा, गुर गोबिंद सूरा, गुर गोबिंद सूरा, गुर गोबिंद सूरा। वाहिगुरु। राजन के राजा, राजन के राजा, राजन के राजा, राजन के राजा, तुम हो सब राजन के राजा। राजन के राजा, राजन के राजा, राजन के राजा, राजन के राजा, तुम हो सब राजन के राजा, तुम हो सब राजन के राजा। आपे आप गरीब निवाजा, आपे आप गरीब निवाजा, राजन के राजा, राजन के राजा, राजन के राजा, राजन के राजा, तुम हो सब राजन के राजा, तुम हो सब राजन के राजा। दास जान कर कृपा करो मोहे हार परा में आन द्वार तो हार परा में आन द्वार। दास जान कर कृपा करो मोहे हार परा में आन द्वार तो हार परा में आन द्वार तो। राजन के राजा, राजन के राजा, राजन के राजा, राजन के राजा, तुम हो सब राज
राजन के राजा तुम हो सब राजन के राजा। मैना गणेश प्रथम मनाऊं, कृष्ण विष्णु कबहू न ध्याऊं, कृष्ण विष्णु कबहू न ध्याऊं। कान सुने पहचान न तिन सो, कान सुने पहचान न तिन सो, लिव लागी मोरी पग इन सो। महाकाल रखवार हमारो, महालोह में किंकर थारो। अपना जान करो रखवार, बाहें गहे की लाज विचार। अपना जान मुझे तत्परी है, चुन चुन सतर हमारे मरिए। देग देग जग में दो चले, राख आप मोहे और न दले। तुम मम करो सदा प्रतपारा, तुम साहिब में दास तहारा। तुम साहिब में दास तहारा, जान अपना मुझे निवाज। आप करो हमरे सब काज, आप करो हमरे सब काज। राजन के राजा, राजन के राजा, राजन के राजा, राजन के राजा तुम हो सब राजन के राजा। तुम हो सब राजन के राजा, राजन के राजा। अपना जान करो प्रत पारा, तुम साहिब में किंकर थारा। तुम साहिब में किंकर थारा। दास जान जय हाथ उभारो, हमरे सब बैरन संघारो। हमरे सब बैरियन संघारो। राजन के राजा, राजन के राजा, राजन के राजा, राजन के राजा तुम हो सब राजन के राजा। तुम हो सब राजन के राजा, राजन के
राजा राजन के राजा राजन के राजा राजन के राजा तुम हो सब राजन के राजा तुम हो सब राजन के राजा राजन के राजा राजन के राजा वाहिगुरु आनंद एक ओंकार सतगुर प्रसाद आनंद पया मेरी माए सतगुरु मैं पाया सतगुर का पाया सिद्धि मन जीवा बधाया राग रतन परवार परिया शब्द का मन कह नानक आनंद हुआ सतगुरु मैं पाया हरे नाल रहो तुम मन मेरे दुख सब विसारना सपना बिना समरथ स्वामी सो क्यों मनो विसारे साचे साहिबा क्या नहीं करते करता तेरे सब कुछ है जिस दे सो पावे सदा नाम जिनके कह नानक सच्चे सारे क्या नहीं करते सच्चा नाम मेरा आधारो साच कर शांत सुख मन आए बसया जिन इच्छा सब बुझाया कह नानक सुनो संतो शब्द करो प्यारो सच नाम मेरा आधारो पाजे पंच शब्द परस पागे शब्द वाज कला चित करदारिया पंच दूत तद बस कीते काल कंठ तुम्हारे और कर्म पाया तुझ दिन पहुँचे नाम हर के लागे कह नानक आनंद सुनो वड भागियो सगल मनोरथ पूरे पाया दुख रोग संताप उतरे सुनी सच्ची बाणी संत साजन कहे सर से पूरे गुर ते जानी सुनते पुनीत गुर लया पर पूरे पानी पिता माता दर्द महात
ਆਇਆ ਗਏ ਮਸ਼ਰਕ ਪਾਰ ਨਾਨਕ ਤੇ ਮੁਖ ਉਜਲੇ ਇਤੀ ਛੁਟੀ ਨਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਸਿੰਘ ਸਭਾ ਬ੍ਰੈਡ ਕਰੋੜ ਤੋਂ ਸੰਬੋਧਿਤ ਹੋ ਰਹੇ ਹਾਂ ਟੀਵੀ 84 ਦੇ ਦਰਸ਼ਕਾਂ ਨੂੰ। ਅੱਜ 6 ਜਨਵਰੀ ਦਾ ਦਿਨ ਹੈ ਤੇ ਠੀਕ 29 ਸਾਲ ਪਹਿਲਾਂ ਅੱਜ ਦੇ ਦਿਨ ਦਿੱਲੀ ਦੀ ਤਿਹਾੜ ਜੇਲ੍ਹ 'ਚ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਜੀ, ਜਿਨ੍ਹਾਂ ਨੇ ਸਾਡੇ ਇਤਿਹਾਸ ਦਾ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਨਾਲ, ਜਿਸ ਨੂੰ ਅਸੀਂ 18ਵੀਂ ਸਦੀ 'ਚ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੀ ਯਾਦ ਨਾਲ ਜੋੜ ਕੇ ਉਹਨਾਂ ਦੇ ਵਾਰਸਾਂ ਦੇ ਤੌਰ ਤੇ ਇਹਨਾਂ ਯੋਧਿਆਂ ਨੂੰ ਦੇਖਦੇ। ਉਹਨਾਂ ਨੂੰ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ ਔਰ ਭਾਈ ਸਤਵੰਤ ਸਿੰਘ ਹੋਰਾਂ ਨੇ ਆਪਣੀ ਅਖੀਰਲੀ ਇੱਛਾ ਇਹੀ ਜ਼ਾਹਿਰ ਕੀਤੀ ਸੀ ਕਿ ਮੈਂ ਮੁੜ ਕੇ ਜਨਮ ਲਵਾਂ ਤੇ ਕੌਮ ਦੀ ਆਜ਼ਾਦੀ ਦੇ ਲਈ ਜੂਝਾਂ। ਸੋ ਜ਼ਾਹਿਰ ਹੈ ਕਿ ਅੱਜ 29 ਸਾਲ ਬਾਅਦ ਜਦੋਂ ਕਿ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਅੱਜ ਦਾ ਇਹ ਸਮਾਗਮ ਜਿੱਥੇ ਭਾਈ ਨਰਿੰਦਰ ਸਿੰਘ ਪਰਿਵਾਰ ਵੱਲੋਂ ਇੱਕ ਪ੍ਰਾਈਵੇਟ ਸਮਾਗਮ ਵੀ ਹੈ, ਪਰ ਇਸ ਦਿਨ ਨੂੰ ਜਿਹੜਾ ਦੁਨੀਆ ਭਰ ਦੇ ਵਿੱਚ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੇ ਸ਼ਹੀਦੀ ਦਿਨ ਦੇ ਤੌਰ ਤੇ ਯਾਦ ਕੀਤਾ ਜਾ ਰਿਹਾ। ਔਰ ਇੱਥੇ ਹੀ ਅਸੀਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਨੂੰ ਵੀ ਯਾਦ ਕਰਦੇ, ਜਿਨ੍ਹਾਂ ਨੇ ਤਹਿ ਜ਼ਿੰਦਗੀ ਆਪਣੇ ਆਪ ਨੂੰ ਭਾਈ ਸਤਵੰਤ ਸਿੰਘ ਦੀ ਤਸਵੀਰ ਦੇ ਨਾਲ ਲਾਵਾਂ ਲੈ ਕੇ ਅਲੋਕਾਰ ਸੁਹਾਗਣ ਹੋਣ ਦਾ ਖਿਤਾਬ ਹਾਸਲ ਕੀਤਾ। ਅੱਜ ਕੌਮ ਦੇ ਸਾਹਮਣੇ ਇਹ ਸਵਾਲ ਹੈ ਕਿ ਸਾਡੇ ਕੋਲ ਸ਼ਹੀਦਾਂ ਦੀ ਵਿਰਾਸਤ ਹੈ, ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਹਾਂ, ਕੌਮੀ ਘਰ ਖਾਲਿਸਤਾਨ ਬਣਾਉਣ ਲਈ ਇੰਨੀਆਂ ਜ਼ਿਆਦਾ ਕੁਰਬਾਨੀਆਂ ਇਹਨਾਂ ਪਿਛਲੇ 3 ਦਹਾਕਿਆਂ 'ਚ ਹੋਈਆਂ ਨੇ, ਪਰ ਅੱਜ ਸਾਡਾ ਵੱਡਾ ਹਿੱਸਾ ਜਿੱਥੇ ਆਪਣੇ ਫਰਜ਼ਾਂ ਤੋਂ ਮੁਨਕਰ ਹੈ, ਉੱਥੇ ਆਪਣੇ ਇਸ ਗਲੋਰੀਅਸ ਸੁਨਹਿਰੀ ਇਤਿਹਾਸ ਨੂੰ ਵੀ ਜਿਹੜਾ ਯਾਦ ਕਰਨ ਤੋਂ ਇਨਕਾਰੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਸ਼ਹੀਦਾਂ ਦਾ ਡੁੱਲਿਆ ਖੂਨ, ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਅਸੀਂ ਇਸ ਗੱਲ ਨੂੰ ਸਮਝੀਏ, ਆਪਣੇ ਫਰਜ਼ਾਂ ਪ੍ਰਤੀ ਚੇਤਨ ਹੋਈਏ ਔਰ ਖਾਲਿਸਤਾਨ ਕੌਮੀ ਘਰ ਦਰਿਆਏ ਜਮਨਾ ਤੋਂ ਵਾਘਾ ਤੱਕ ਇਸ ਦੀ ਪ੍ਰਾਪਤੀ ਲਈ ਆਪਣਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Today we are celebrating two great fighters in our Sikh religion, Bhai Beyant Singh, Bhai Satwant Singh. Those two great Sikh fighters and revolutionary warriors were fighting against injustice within the Indian government, and I want to give an appeal to the younger youth that we should look up to them and try to live their legacy and learn from what they have achieved, and try to bring awareness by reading their history and many other shaheeds that have been over the past years. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਕੇਹਰ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਤੇ ਅੱਜ ਅਸੀਂ ਸਾਡੀ ਡਿਊਟੀ ਬਣਦੀ ਹੈ ਵੀ ਉਹਨਾਂ ਦੀ ਅਵੇਅਰਨੈਸ ਕ੍ਰੀਏਟ ਕਰੀਏ ਤੇ ਯਾਦ ਕਰੀਏ ਜਿਹੜਾ ਉਹਨਾਂ ਨੇ 1984 'ਚ ਉਹਨਾਂ ਨੇ ਜਿਹੜਾ ਐਫਰਟ ਪਾਇਆ ਤੇ ਇੰਦਰਾ ਗਾਂਧੀ ਨੂੰ ਸੋਧਿਆ ਤੇ ਸਾਡੀ ਕੌਮ ਲਈ ਉਹਨਾਂ ਨੇ ਬਹੁਤ ਵੱਡਾ ਸਟੈਪ ਲਿਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।